ਤਬਕਾਤੀ ਬੁਨਿਆਦਾਂ ਉੱਤੇ ਤਕਸੀਮ ਦੀ ਥਾਵੇਂ ਸਭ ਪੜਿਆਰਾਂ ਲਈ ਇੱਕ ਨਿਸਾਬ ਦੀ ਗੱਲ ਸਰਾਹਨਯੋਗ ਤੇ ਹੈ, ਪਰ ਅਮਲੀ ਤੌਰ ਉੱਤੇ ਇਹ ਮੁਮਕਿਨ ਨਜ਼ਰ ਨਹੀਂ ਆ ਰਿਹਾ। ਮੁਆਸ਼ਰੇ ਵਿੱਚ ਮੌਜੂਦ ਐਲੀਟ ਕਲਾਸ ਤਸਲੀਮ ਕਰਨ ਨੂੰ ਤਿਆਰ ਹੀ ਨਹੀਂ ਕਿ ਵੱਡੀਆਂ ਫੀਸਾਂ ਭਰਨ ਵਾਲੇ ਉਹਨਾਂ ਬਾਲਾਂ ਵਾਲੀਆਂ ਕਿਤਾਬਾਂ ਪੜ੍ਹਨ ਜਿਹੜੇ ਟਾਟਾਂ ਉੱਤੇ ਬਹਿ ਕੇ ਪੜ੍ਹਦੇ ਨੇ। ਸਰਕਾਰ ਦੀ ਇਸ ਪਾਲਿਸੀ ਨੂੰ ਲੋਕ ਚੰਗਾ ਜ਼ਰੂਰ ਕਹਿ ਰਹੇ ਨੇ, ਪਰ ਪੁਰ ਉਮੀਦ ਨਹੀਂ ਕਿ ਇਹਦੇ ਉੱਤੇ ਅਮਲ ਵੀ ਹੋਵੇਗਾ। देखो जी, फैसला तो बहुत अच्छा है, नारा भी बहुत अच्छा है, लेकिन अगर इतने अमल दरामद करवाया जाए कि कुछ तलीम दे विच माफिया हैगा है, वो भी हुकूमतां च रहा है और इस हुकूमत का हिस्सा भी रहा है। वो अरबां खरबांपति लोग हो गए ने और वो तलीम बेच रहे ने। जिस बच्चे नूं किते भी एडमिशन नहीं मिलता, वो किसी भी प्राइवेट कॉलेज चल जाए, यूनीवर्सिटी चल जाए, पैसे देवे। पंजाब यूनीवर्सिटी की फीस हैगी है 25,000 तो लैके 50,000 तक। फिलहाल तो हजी इंप्लीमेंट होया है ना, अजे तो शुरू होया। इधर रिजल्ट तो कुछ टाइम गुजरेगा, फिर पता लगेगा कि ये निसाब जोड़ा है ये ठीक है कि नहीं। लेकिन सब तो बड़ा मेन जोड़ा क्वेश्चन है गवर्नमेंट को कि आया वो कित्थे नाफज होया है, पहलों ये तो दस दे किहड़े स्कूल जो है, किहड़े सरकारी स्कूल जो है, प्राइवेट जो है तो सारे वो अपना अपना पढ़ा रहे हैं। फैसला तो बहुत ही अच्छा है। मैं एक क्लियरली तुहानूं दसां, फैसला तो बहुत ही अच्छा है क्योंकि इक्को ही निसाब हो जाएगा। लेकिन ਇਹ ਵਿੱਚ दुरानियां ਦੇ ਵਿੱਚ ਆ ਕੇ ਜਿਹੜਾ कहते हैं ना, जिन्हों ने 8, 10, 12,000 ਦਾ ਕੋਰਸ ਲਿਆ ਹੈ ਉਹਨਾਂ ਦਾ ਤਾਂ ਪੱਠਾ ਹੀ ਪੈ ਜਾਏਗਾ ਬੋਝ। ਉਹ ਦੁਬਾਰਾ ਕਿੱਥੋਂ ਲੈਣਗੇ? ਇੱਕ ਬੰਦੇ ਦੀ 40-50,000 ਸੈਲਰੀ, ਉਹ 12-13,000 ਦਾ ਕੋਰਸ ਲਏਗਾ तो खर्च तो पेगा ना। हाँ, एक सही है फैसला, लेकिन न्यू ईयर नवे साल तो पहले तो उन्होंने करना चाहिए सी। ਆਮ ਆਦਮੀ ਦਾ ਖਿਆਲ ਹੈ ਕਿ ਹੁਕੂਮਤ ਚੰਗੀਆਂ ਪਾਲਿਸੀਆਂ ਜ਼ਰੂਰ ਬਣਾ ਲੈਂਦੀ ਹੈ, ਪਰ ਅਸਲ ਗੱਲ ਇਹਨਾਂ ਉੱਤੇ ਅਮਲ ਦਰਾਮਦ ਕਰਵਾਉਣਾ ਹੈ, ਜਿਹੜਾ ਅਕਸਰ ਨਹੀਂ ਹੁੰਦਾ। ਮੇਰਾ ਖਿਆਲ ਹੈ ਲੋਕ ਜਿਹੜੇ ਨੇ ਉਹ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਜਿਹੜੇ ਬੱਚੇ ਪੜ੍ਹਦੇ ਪਏ ਸੀ ਉਹ ਕਾਫੀ ਡਿਸਟਰਬ ਹੋਏ ਨੇ। ਉਹ ਪਹਿਲੇ ਇੰਗਲਿਸ਼ ਮੀਡੀਅਮ ਸਾਰਾ ਪੜ੍ਹਦੇ ਪਏ ਸੀ, ਜਿਹੜੇ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਕਾਫੀ ਫਰਕ ਹੈ। ਉਹਨੂੰ ਗੇਨ ਕਰਨਾ ਹਰ ਚੀਜ਼ ਨੂੰ ਬੜਾ ਮੁਸ਼ਕਿਲ ਹੋ ਜਾਏਗਾ ਬੱਚਿਆਂ ਵਾਸਤੇ। ਪੇਰੈਂਟਸ ਜਿਹੜੇ ਨੇ ਵੈਸੇ ਬੜੇ ਪਰੇਸ਼ਾਨ ਹੈਗੇ ਨੇ। ਇੱਕ ਤੇ ਉਹ ਮਿਲਦੀਆਂ ਨਹੀਂ ਪਈਆਂ, ਠੀਕ ਹੈ। ਜੇ ਮਿਲਦੀਆਂ ਪਈਆਂ ਨੇ ਤੇ ਉਹਨਾਂ ਵਿੱਚ ਪੜ੍ਹਾਉਣ ਵਾਸਤੇ ਕੁਝ ਵੀ ਨਹੀਂ ਹੈ। ਜਾਂ ਤਾਂ ਉਹ ਯਕਸਾ ਨਿਸਾਬ ਵਿੱਚ ਬਿਹਤਰੀ ਲੈ ਕੇ ਆਉਣ ਤਾਂ ਕਿ ਪ੍ਰਾਈਵੇਟ ਕਿਤਾਬਾਂ ਨੂੰ ਬੰਦ ਕਰਕੇ ਉਹ ਚਲਾਇਆ ਜਾਏ। ਗੌਰਮੈਂਟ ਇੱਕ ਤਾਂ ਇਹ ਨਿਫਾਜ਼ ਕਰ ਦੇਵੇ ਤਾਂ ਕਿ ਜਿਹੜੀਆਂ ਨੇ ਨਾ ਉਹ ਪ੍ਰਾਈਵੇਟ ਕਿਤਾਬਾਂ ਬੰਦ ਹੋ ਜਾਣ ਤੇ ਜਿਹੜਾ ਨਾ ਉਹ ਗੌਰਮੈਂਟ ਨਿਸਾਬ ਚੱਲ ਜਾਵੇ। ਤੁਸੀਂ ਉਹਨਾਂ ਨੂੰ ਚੈੱਕ ਕਰੋ, ਜਿਹੜੇ ਵੀ ਸਕੂਲ ਹੈਗੇ ਨੇ ਉਹਨਾਂ ਨੇ ਗੌਰਮੈਂਟ ਦੀ ਕਿਤਾਬਾਂ ਅਲਾਉ ਤੇ ਕਰਦੀਆਂ ਨੇ, ਲੇਕਿਨ ਉਹਦੇ 'ਚ ਪੜ੍ਹਨ ਵਾਸਤੇ ਹੈ ਹੀ ਕੁਛ ਨਹੀਂ ਬੱਚਿਆਂ ਵਾਸਤੇ। ਬੜੀਆਂ ਗੱਲਾਂ ਬਾਤਾਂ ਕਰ ਚੁੱਕੇ ਹਾਂ, ਅਜੇ ਤੱਕ ਤਾਂ ਸਾਨੂੰ ਕੋਈ ਰਿਜ਼ਲਟ ਨਹੀਂ ਨਜ਼ਰ ਆਇਆ। ਤੁਸੀਂ ਦੇਖੋ ਗਰੀਬ ਆਦਮੀ ਭੁੱਖਾ ਮਰ ਰਿਹਾ ਅੱਜ ਕੱਲ੍ਹ। ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਬੜੀ ਅੱਛੀ ਫੈਮਲੀਆਂ ਨੇ ਜਿਹੜੇ ਨੇ ਆਪਣੇ ਬੱਚੇ ਸਕੂਲਾਂ ਤੋਂ ਉਠਵਾ ਲਏ ਨੇ, ਸਿਰਫ ਫੀਸਾਂ ਦੇ ਡਰ ਤੋਂ, ਸਿਰਫ ਕਿਤਾਬਾਂ ਦੇ ਡਰ ਤੋਂ। ਤੁਸੀਂ ਸਿਲੇਬਸ ਦੇਖੋ, ਇਹ ਨਾਲ ਤੁਹਾਡੇ ਬਾਈ ਬੁੱਕ ਸਟੋਰ ਹੈ, ਉਹ ਆਪ ਪਰੇਸ਼ਾਨ ਨੇ ਕਿ ਕਿਤਾਬ ਜਿਹੜੀ ਆਕਸਫੋਰਡ ਦੀ ਉਹ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਯਕਸਾ ਨਿਜ਼ਾਮ ਹੋਏਗਾ। ਯਕਸਾ ਨਿਜ਼ਾਮ 'ਚ ਇਹ ਨਹੀਂ ਕਿ ਤੁਸੀਂ ਮਹਿੰਗਾਈ ਕਰ ਦਿਓ ਤਾਂ ਯਕਸਾ ਨਿਜ਼ਾਮ ਹੋ ਗਿਆ। ਉਹਨੂੰ ਘਟਾ ਕੇ ਇੱਕ ਜਿਹਾ ਨਿਜ਼ਾਮ ਕਰੋ ਜਿਹਦੇ 'ਚ ਗਰੀਬ ਦਾ ਬੱਚਾ ਵੀ ਜਿਹੜਾ ਨਾ ਪੜ੍ਹ ਸਕੇ। ਹਕੂਮਤ ਬਾਰੇ ਇਹ ਤਾਸੁਰ ਉਹਦੀ ਅਮਲਨ ਨਾਕਾਮੀ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਪਾਲਿਸੀਆਂ ਜ਼ਰੂਰ ਬਣਾ ਲੈਂਦੀ ਹੈ, ਪਰ ਅਮਲ ਦਰਾਮਦ ਕਰਵਾਉਣਾ ਉਹਦੇ ਵੱਸ ਦਾ ਰੋਗ ਨਹੀਂ। ਕੈਮਰਾਮੈਨ ਮੁਹੰਮਦ ਅਦਨਾਨ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ TV, ਲਾਹੌਰ।